ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਪ੍ਰਵੀਨ ਸ਼ਰਮਾ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਗੱਲਬਾਤ ਕਰਾਂਗੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਦੀ। ਕਿੱਡੀ ਦੁਖਾਂਤ ਦੀ ਗੱਲ ਹੈ ਔਰ ਸਾਡੇ ਲੀਡਰਾਂ ਵਾਸਤੇ ਕਿੱਡੀ ਬੇਸ਼ਰਮੀ ਦੀ ਗੱਲ ਹੈ। ਇੱਕ ਦੋ ਲੀਡਰਾਂ ਨੂੰ ਛੱਡ ਕੇ ਸਿਵਾਏ ਸੁਖਪਾਲ ਸਿੰਘ ਖਹਿਰਾ ਬਾਰੇ ਮੈਨੂੰ ਯਾਦ ਹੈ ਕਿ ਉਹ ਬੋਲੇ ਨੇ। ਆਮ ਆਦਮੀ ਪਾਰਟੀ ਦੇ ਇੱਕ ਦੋ ਲੀਡਰ ਬੋਲੇ ਨੇ। ਇਸ ਤੋਂ ਇਲਾਵਾ 117 ਸਾਡੇ ਚੁਣੇ ਹੋਏ ਨੁਮਾਇੰਦੇ ਨੇ ਤੇ 7 ਜਿਹੜੇ ਆ ਰਾਜ ਸਭਾ ਮੈਂਬਰ ਨੇ। ਸੀਚੇਵਾਲ ਜੀ ਤੋਂ ਕੁਝ ਉਮੀਦਾਂ ਨੇ, ਬਾਕੀਆਂ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ। ਇਸ ਤੋਂ ਇਲਾਵਾ 13 ਲੋਕ ਸਭਾ ਮੈਂਬਰ ਨੇ। ਇਹਨਾਂ ਸਾਰਿਆਂ ਦੇ ਵਿੱਚੋਂ ਕੁਛ ਕੁ ਨੂੰ ਛੱਡ ਕੇ ਪੰਜਾਬ ਯੂਨੀਵਰਸਿਟੀ ਦੇ ਮੁਤਲਕ ਜੇ ਵੱਡੀ ਗਿਣਤੀ ਲੀਡਰਾਂ ਨੇ ਆਪਣਾ ਪੱਖ ਰੱਖਿਆ ਹੋਏ ਤਾਂ ਮੈਨੂੰ ਦਰੁਸਤ ਕਰ ਦਿਓ। ਕਿੱਡੀ ਬੇਸ਼ਰਮੀ ਦੀ ਗੱਲ ਹੈ ਕਿ ਚੁਣ ਕੇ ਬੰਦੇ ਭੇਜਿਆ ਅਸੀਂ। ਇਹ 117 ਜਿਹੜੇ MLA ਆ, 7 ਰਾਜ ਸਭਾ ਮੈਂਬਰ ਆ, 13 ਦੂਜੇ ਆ, ਕੁੱਲ ਮਿਲਾ ਕੇ 137 ਹੋ ਜਾਂਦੇ ਆ। ਔਰ ਪੰਜਾਬ ਯੂਨੀਵਰਸਿਟੀ ਮੁਤਲਕ ਬੋਲਣਾ ਹੋਵੇ, SYL ਤੇ ਬੋਲਣਾ ਹੋਵੇ, ਪੰਜਾਬ ਦੇ ਮਸਲਿਆਂ ਤੇ ਬੋਲਣਾ ਹੋਵੇ, ਪੰਜਾਬ ਦੀ ਰਾਜਧਾਨੀ ਤੇ ਬੋਲਣਾ ਹੋਵੇ ਤਾਂ ਇਹਨਾਂ ਦੇ ਮੂੰਹ ਦੇ ਵਿੱਚ ਘੁੰਗਣੀਆਂ ਪੈ ਜਾਂਦੀਆਂ। ਬਹੁਤੇ ਲੀਡਰਾਂ ਨੂੰ ਤਾਂ ਇਹ ਹੀ ਨਹੀਂ ਪਤਾ ਹੋਣਾ ਕਿ ਪੰਜਾਬ ਯੂਨੀਵਰਸਿਟੀ ਦਾ ਮਸਲਾ ਕੀ ਹੈ। ਪੰਜਾਬ ਯੂਨੀਵਰਸਿਟੀ ਦਾ ਮਸਲਾ ਕਿੱਡਾ ਵੱਡਾ ਹੈ, ਕਿਵੇਂ ਇਹਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀਆਂ ਸਾਜ਼ਿਸ਼ਾਂ ਪਿਛਲੇ ਡੇਢ ਦਹਾਕੇ ਤੋਂ ਚੱਲ ਰਹੀਆਂ ਨੇ, ਕਿਵੇਂ ਹੁਣ ਇਹ ਸਾਜ਼ਿਸ਼ਾਂ ਅੰਤਮ ਰੂਪ ਦੇ ਵਿੱਚ ਨੇ ਜਾਂ ਇਸ ਤੋਂ ਬਾਅਦ ਕੀ ਇੰਪੈਕਟ ਨੇ, ਇਹਦੇ ਬਾਰੇ ਚਰਚਾ ਕਰਾਂਗੇ। ਖੁੱਲ੍ਹ ਕੇ ਇਸ ਰਿਪੋਰਟ ਨਾਲ ਜੁੜਿਓ। ਜੇ ਚੰਗਾ ਲੱਗਿਆ ਤਾਂ ਇਹਨੂੰ ਸ਼ੇਅਰ ਕਰਨ ਵਾਲਾ ਜਿਹੜਾ ਆਪਸ਼ਨ ਆ ਉਹ ਤੁਹਾਡਾ। ਚੰਗੀ ਲੱਗੀ ਸ਼ੇਅਰ ਕਰ ਦਿਓ, ਨਾ ਚੰਗੀ ਲੱਗੀ ਨਾ ਵੀ ਕਰ ਸਕਦੇ ਤੁਸੀਂ, ਕੋਈ ਦਿੱਕਤ ਨਹੀਂ ਹੈ। ਪਰ ਪੰਜਾਬ ਯੂਨੀਵਰਸਿਟੀ ਦਾ ਪੂਰਾ ਮਸਲਾ ਕੀ ਹੈ ਅਸੀਂ ਤੁਹਾਨੂੰ ਦੱਸਾਂਗੇ। ਪਰ ਤੁਸੀਂ ਇਹ ਫੈਸਲਾ ਜ਼ਰੂਰ ਕਰਿਓ ਕਿ ਕੁਛ ਕੁ ਲੀਡਰਾਂ ਨੂੰ ਛੱਡ ਕੇ, ਸੁਖਪਾਲ ਖਹਿਰਾ ਜਾਂ ਮਲਵਿੰਦਰ ਕੰਗ ਜਾਂ ਇੱਕ ਦੋ ਹੋਰ ਨੂੰ ਛੱਡ ਕੇ ਜੇ ਕੋਈ ਲੀਡਰ ਬੋਲਿਆ ਹੋਵੇ, ਸਾਡੇ ਮੁੰਡੇ ਕੁੜੀਆਂ ਉੱਥੇ ਜਾ ਕੇ ਕੁੱਟ ਖਾ ਰਹੇ ਆ। ਸਾਡੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਜਿਹੜਾ ਉਹ ਕੁੱਟ ਖਾ ਰਹੇ ਆ, ਪਰ ਚੁਣੇ ਹੋਏ ਨੁਮਾਇੰਦੇ ਜਿਹੜੇ ਆ ਉਹ ਨਹੀਂ ਬੋਲੇ। ਔਰ ਕੁਝ ਬੁੱਧੀਜੀਵੀ ਜ਼ਰੂਰ ਬੋਲੇ ਨੇ। ਇਸ ਬਾਬਤ ਪਾਲੀ ਭੁਪਿੰਦਰ ਜੀ ਨੇ ਪੰਜਾਬ ਯੂਨੀਵਰਸਿਟੀ ਦੇ ਮੁਤਲਕ ਉਹ ਲਗਾਤਾਰ ਜਿਹੜਾ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਦੱਸ ਰਹੇ ਨੇ। ਇਸ ਤੋਂ ਇਲਾਵਾ ਬਿੱਲਾ ਧਾਲੀਵਾਲ ਨੇ ਜਿਹੜੇ ਸਿੰਡੀਕੇਟ ਦੀ ਇਲੈਕਸ਼ਨ ਵੀ ਮੇਰੇ ਖਿਆਲ ਦੇ ਨਾਲ ਲੜੇ ਨੇ, ਜੇ ਮੈਂ ਗਲਤ ਨਾ ਹੋਵਾਂ। ਇਹ ਬਹੁਤ ਲੋਕ ਦੱਸ ਰਹੇ ਨੇ ਇਸ ਬਾਬਤ, ਲੋਕਾਂ ਨੂੰ ਲਗਾਤਾਰ ਜੱਦੋਜਹਿਦ ਵੀ ਕਰ ਰਹੇ ਨੇ। ਇਹ ਨਹੀਂ ਇਕੱਲਾ ਕਿ ਦੱਸ ਰਹੇ ਨੇ, ਜੱਦੋਜਹਿਦ ਵੀ ਕਰ ਰਹੇ ਨੇ। ਪਰ ਕੁਛ ਕੁ ਲੋਕਾਂ ਦੀ ਜੱਦੋਜਹਿਦ ਕੁਛ ਨਹੀਂ ਹੈ। ਜਦ ਚੁਣੇ ਹੋਏ ਨੁਮਾਇੰਦੇ ਤੁਹਾਡੇ ਜਿਹੜਾ ਮੈਦਾਨ ਖਾਲੀ ਛੱਡਿਆ ਹੋਵੇ ਉਹਨਾਂ ਨੇ, ਤਾਂ ਇਹਦੀ ਬਾਬਤ ਅੱਜ ਤੁਹਾਨੂੰ ਦੱਸਾਂਗੇ ਕਿ ਅਸਲ ਦੇ ਵਿੱਚ ਮਸਲਾ ਕੀ ਹੈ। ਮਸਲਾ ਇਹ ਹੈ ਕਿ ਹੁਣ 30 ਅਗਸਤ ਨੂੰ ਹੋਣੀ ਹੈ ਸੁਣਵਾਈ ਪੰਜਾਬ ਯੂਨੀਵਰਸਿਟੀ ਨੇ, ਤੇ ਇਹ ਜਿਹੜੀ ਪਟੀਸ਼ਨ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਆ। ਤੇ ਹੁਣ ਕੇਂਦਰ ਸਰਕਾਰ ਨੂੰ ਅਦਾਲਤ ਨੇ ਇਹ ਗੱਲ ਕਹੀ ਹੈ ਕਿ ਆਪਣੇ ਵਿਚਾਰ ਜਿਹੜੇ ਸਪਸ਼ਟ ਕਰੇ। ਉੱਚ ਅਦਾਲਤ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੇ ਸਿੱਖਿਆ ਮੰਤਰਾਲੇ ਨੂੰ ਹਦਾਇਤ ਕੀਤੀ ਹੈ ਕਿ 30 ਅਗਸਤ ਨੂੰ ਜਿਹੜੀ ਪੇਸ਼ੀ ਹੈ ਉਦੋਂ ਤੱਕ ਆਪਣਾ ਸਟੈਂਡ ਜਿਹੜਾ ਸਪਸ਼ਟ ਕੀਤਾ ਜਾਵੇ। ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਸੇਵਾ ਮੁਕਤੀ ਦੀ ਜਿਹੜੀ ਉਮਰ ਹੈ 60 ਤੋਂ ਵਧਾ ਕੇ 65 ਸਾਲ ਕਰਨ ਦੀ ਮੰਗ ਦੇ ਨਾਲ ਜੋੜ ਕੇ ਇਸ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੇ ਲਈ ਦਬਾਅ ਬਣਾ ਕੇ ਰੱਖਿਆ ਹੋਇਆ ਹੈ। ਹੁਣ ਦੇਖੋ ਤੁਸੀਂ ਕਿੱਡੀ ਮਾੜੀ ਗੱਲ ਆ ਵੀ ਤੁਹਾਨੂੰ ਇਹ ਹੈ ਵੀ ਸਾਡੀ ਜਿਹੜੀ ਉਮਰ ਹੱਦ ਆ ਉਹ 60 ਤੋਂ ਵਧਾ ਕੇ 65 ਕਰ ਦਿਓ। ਤੁਸੀਂ ਆਪਣੇ ਇੱਕ ਆਰਥਿਕ ਲੋੜ ਦੇ ਲਈ ਇੱਕ ਪੰਜਾਬ ਦੀ ਯੂਨੀਵਰਸਿਟੀ ਨੂੰ ਤੁਸੀਂ ਕਹਿੰਦੇ ਕਿ ਕੇਂਦਰੀ ਬਣਾ ਦਿਓ। ਕੀ ਇਹ ਜਾਇਜ਼ ਆ? ਬਿਲਕੁਲ ਨਜਾਇਜ਼ ਆ। ਬਹੁਤ ਮਾੜੀ ਗੱਲ ਹੈ ਇਹ ਕਿ ਆਪਣੇ ਤੁਸੀਂ ਚੰਦ ਜਿਹੜੇ ਵਿੱਤੀ ਹਿੱਤਾਂ ਦੀ ਖਾਤਰ ਤੁਸੀਂ ਆਪਦੀ ਇੱਕ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦੇਣ ਦੀ ਗੱਲ ਕਰ ਰਹੇ ਹੋ। ਔਰ ਇਹ ਵੀ ਗੱਲ ਕਹਿਣਾ, ਇਹ ਖੁਦ ਅਦਾਲਤ ਨੇ ਕਹੀ ਹੈ ਕਿ ਇਹ ਤਰਕ ਬਿਲਕੁਲ ਨਜਾਇਜ਼ ਹੈ ਕਿ ਯੂਨੀਵਰਸਿਟੀ ਕੋਲੇ ਫੰਡ ਨਹੀਂ ਤੇ ਇਹਨੂੰ ਕੇਂਦਰ ਦੇ ਹਵਾਲੇ ਕਰ ਦਿਓ। ਕਿੱਥੇ ਗਈ ਸਾਡੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਲੜਾਈ? ਕਿੱਥੇ ਗਈ ਰਾਜਾਂ ਦੇ ਅਖਤਿਆਰਾਂ ਦੀ ਲੜਾਈ? ਜੇਕਰ ਕੇਂਦਰ ਤੇ ਰਾਜ ਇਹਨੂੰ ਮਿਲ ਕੇ ਚਲਾ ਰਹੇ ਆ ਔਰ ਉਹਨਾਂ ਕੋਲੇ ਜਿਹੜੇ ਲੋੜੀਂਦੇ ਸਾਧਨ ਆ, ਵਸੀਲੇ ਆ, ਉਹ ਹੈ ਨਹੀਂ ਗੇ, ਤਾਂ ਕੀ ਇਹਦਾ ਮਤਲਬ ਇਹ ਹੈ ਕਿ ਅਸੀਂ ਕੱਲ੍ਹ ਨੂੰ ਚੱਕ ਕੇ ਜਿਹੜਾ ਯੂਨੀਵਰਸਿਟੀ ਉਹਨਾਂ ਨੂੰ ਬਣਾ ਦਈਏ? ਐਂ ਤਾਂ ਸਾਡੇ ਪੰਜਾਬ ਸਿਰ ਕਰਜ਼ਾ, ਕੱਲ੍ਹ ਨੂੰ ਕਹਿ ਦਿਓ ਕਿ ਜੀ ਹਾਂਜੀ ਸਾਰਾ ਪੰਜਾਬ ਚੱਕ ਕੇ ਕੇਂਦਰ ਨੂੰ ਫੜਾ ਦਿਓ। ਇਹ ਤਰਕ ਜਾਇਜ਼ ਆ? ਔਰ ਸ਼ਰਮ ਆਉਣੀ ਚਾਹੀਦੀ ਹੈ ਜੇ ਲੋਕਾਂ ਨੂੰ, ਜਿਨ੍ਹਾਂ ਲੋਕਾਂ ਨੂੰ ਪੰਜਾਬ ਦੀ ਵਿਰਾਸਤ ਦਾ ਹੀ ਨਹੀਂ ਪਤਾ। ਭਲਿਓ ਮਾਨਸੋ, ਪੰਜਾਬ ਦੇ ਲਈ ਚੰਡੀਗੜ੍ਹ ਤੇ ਚੰਡੀਗੜ੍ਹ ਦੀ ਯੂਨੀਵਰਸਿਟੀ ਜਿਹੜੀ ਆ ਉਹਦੀ ਅਹਿਮੀਅਤ ਪਤਾ ਕੀ ਹੈ? ਜੋ ਯਰੂਸ਼ਲਮ ਦੀ ਅਹਿਮੀਅਤ ਹੈ, ਜੋ ਹਿੰਦੁਸਤਾਨ ਦੇ ਲਈ ਦਿੱਲੀ ਦੀ ਅਹਿਮੀਅਤ ਹੈ, ਜੋ ਬੰਬੇ ਦੀ ਅਹਿਮੀਅਤ ਮਹਾਰਾਸ਼ਟਰ ਦੇ ਲਈ ਹੈ, ਜੋ ਚੇਨਈ ਦੀ ਅਹਿਮੀਅਤ ਤਾਮਿਲਨਾਡੂ ਦੇ ਲਈ ਹੈ, ਸਾਡੇ ਲਈ ਚੰਡੀਗੜ੍ਹ ਦੀ ਅਹਿਮੀਅਤ ਇਹ ਹੈ। ਜੋ ਪੈਰਿਸ ਦੀ ਅਹਿਮੀਅਤ ਫਰਾਂਸ ਦੇ ਲਈ ਹੈ, ਸਾਡੇ ਲਈ ਉਹ ਆ ਚੰਡੀਗੜ੍ਹ। ਪੜ੍ਹ ਕੇ ਦੇਖੋ ਚੀਜ਼ਾਂ ਨੂੰ। ਜਿਹੜੇ ਲੋਕਾਂ ਨੂੰ ਇਹ ਲੱਗਦਾ ਕਿ ਅੱਜ ਆਹ ਗੱਲਾਂ ਬੇਤੁਕੀਆਂ ਵਾਂ, ਸਰਦਾਰ ਪਟੇਲ ਦਾ ਜਿਹੜਾ ਭਾਸ਼ਣ ਸੀ, ਸਰਦਾਰ ਪਟੇਲ ਜਿਨ੍ਹਾਂ ਦੀ 3000 ਕਰੋੜ ਦੀ ਮੂਰਤੀ ਲਾਈ ਹੈ, ਅੱਜ ਸੰਘੀਆਂ ਨੂੰ ਉਹ ਭਾਸ਼ਣ ਪੜ੍ਹਨਾ ਚਾਹੀਦਾ ਜਿਹੜਾ ਉਹਨਾਂ ਨੇ ਯੂਨੀਵਰਸਿਟੀ 'ਚ ਆ ਕੇ ਦਿੱਤਾ ਸੀ। ਕੱਢ ਕੇ ਦੇਖੋ ਗੂਗਲ ਤੋਂ। ਉਹ ਦੱਸਦੇ ਨੇ, ਉਹ ਕਹਿੰਦੇ ਨੇ ਕਿ ਪੰਜਾਬੀ ਧਨ ਕੌਮ ਹੈ ਜਿਹੜੀ ਉਜਾੜੇ ਬਾਅਦ ਵੀ ਆਪਣਾ
ਜਿਹੜਾ ਇੱਥੇ ਦੁਬਾਰਾ ਤੋਂ ਜ਼ੀਰੋ ਤੋਂ ਸ਼ੁਰੂ ਕਰੀ ਬੈਠੇ। ਹੋਰ ਕੌਮ ਹੁੰਦੀ ਤਾਂ ਉਹਨੇ ਸਾਰੀ ਉਮਰ ਹਿੰਦੁਸਤਾਨ ਤੋਂ ਖਰਚਾ ਹੀ ਮੰਗੀ ਜਾਣਾ ਸੀ। ਚਲੋ ਖੈਰ, ਆਪਾਂ ਉਸ ਤੋਂ ਬਾਅਦ ਇੱਕ ਵਕਤ ਇਹ ਵੀ ਆਇਆ ਸੀ 2009 ਦੇ ਵਿੱਚ, ਜਦੋਂ ਅਕਾਲੀ ਭਾਜਪਾ ਸਰਕਾਰ ਨੇ ਪ੍ਰੋਫੈਸਰਾਂ ਦੀ ਐਸੋਸੀਏਸ਼ਨ ਵੱਲੋਂ ਪ੍ਰੇਰਿਤ ਕੀਤੇ ਜਾਣ ਤੇ ਇਸ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਤੇ ਇਹ ਕਿਹਾ ਸੀਗਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਦੇਖ ਲਓ ਤੁਸੀਂ, ਬਾਦਲ ਸਾਹਿਬ ਜਿਨ੍ਹਾਂ ਦੀ ਸਰਕਾਰ ਰਹੀ ਸੀ 2009 ਦੇ ਵਿੱਚ, ਉਹ ਮੁੱਖ ਮੰਤਰੀ ਸੀਗੇ। ਮਾਰਚ 2011 ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਮਾਣਯੋਗ ਨੇ ਕਿਹਾ ਸੀਗਾ ਕਿ ਕੇਂਦਰੀ ਫੰਡ ਉਪਲਬਧ ਕਰਾਏ ਜਾਣ ਕਰਕੇ ਇਸ ਨੂੰ ਕੇਂਦਰੀ ਯੂਨੀਵਰਸਿਟੀ ਨਹੀਂ ਮੰਨਿਆ ਜਾ ਸਕਦਾ। ਜਿਵੇਂ ਮੈਂ ਕਹਿ ਕੇ ਹਟਿਆ, ਯੂਨੀਵਰਸਿਟੀ ਦੇ ਨਾਲ 188 ਕਾਲਜ ਜਿਹੜੇ ਆ ਉਹ ਸੰਬੰਧਿਤ ਆ ਪੰਜਾਬ ਦੇ, ਬਹੁਤ ਵੱਡੀ ਗੱਲ ਆ, ਤੇ ਕਿਸੇ ਹੋਰ ਸੂਬੇ ਦਾ ਕੋਈ ਕਾਲਜ ਇਹਦੇ ਨਾਲ ਸੰਬੰਧਿਤ ਨਹੀਂ ਹੈ। ਇੱਕ ਹੋਰ ਕੇਸ ਦੇ ਵਿੱਚ ਉਦਾਹਰਨ ਦਿੰਦਾ ਤੁਹਾਨੂੰ ਮੈਂ, 2015 ਦੀ ਗੱਲ ਹੈ, ਜਦੋਂ ਮਨੁੱਖੀ ਸਰੋਤ ਮੰਤਰਾਲੇ ਨੇ ਕਿਹਾ ਸੀਗਾ ਕਿ ਪੰਜਾਬ ਯੂਨੀਵਰਸਿਟੀ ਦਾ ਨਾਂ ਤਾਂ ਕੇਂਦਰੀ ਤੇ ਨਾ ਹੀ ਸੂਬਾਈ ਯੂਨੀਵਰਸਿਟੀ ਹੈ। ਪੰਜਾਬ ਪੁਨਰ ਐਕਟ ਜਿਹੜਾ ਕਾਨੂੰਨ ਆ 1966 ਮੁਤਾਬਕ ਇਹ ਅੰਤਰਰਾਜੀ ਯੂਨੀਵਰਸਿਟੀ ਹੈ, ਤੇ ਇਸ ਕਾਨੂੰਨ ਵਿੱਚ ਅਜਿਹੀ ਕੋਈ ਧਾਰਾ ਨਹੀਂ ਹੈ ਜਿਸ ਕਰਕੇ ਯੂਨੀਵਰਸਿਟੀ ਨੂੰ ਕੇਂਦਰੀ ਮੰਨ ਲਿਆ ਜਾਵੇ। ਉਸ ਤੋਂ ਇਲਾਵਾ 14 ਅਕਤੂਬਰ 1882 ਦੀ ਗੱਲ ਆ, ਜਦੋਂ ਲਾਹੌਰ ਦੇ ਵਿੱਚ ਸੂਬੇ ਦੀ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਸੀ। ਦੇਸ਼ ਵੰਡ ਤੋਂ ਬਾਅਦ ਫਿਰ ਇਸ ਨੂੰ ਚੰਡੀਗੜ੍ਹ ਲਿਆਂਦਾ ਗਿਆ। ਬੋਲੀ ਦੇ ਆਧਾਰ ਤੇ ਪੰਜਾਬੀ ਸੂਬਾ ਬਣਨ ਤੋਂ ਪਿੱਛੋਂ ਹਰਿਆਣਾ ਤੇ ਹਿਮਾਚਲ ਅਲੱਗ ਰਾਜ ਬਣ ਗਏ। ਯੂਨੀਵਰਸਿਟੀ ਦੇ ਵਿੱਤੀ ਪ੍ਰਬੰਧ ਲਈ ਕੇਂਦਰ ਤੇ ਪੰਜਾਬ ਸਰਕਾਰ ਜਿਹੜੇ ਆ ਉਹ ਇਹਦੇ ਹਿੱਸੇਦਾਰ ਆ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਨਾਰਥ ਰੀਜਨ ਦੇ ਸਟੂਡੈਂਟ ਇਹਦੇ ਵਿੱਚ ਪੜ੍ਹਦੇ ਆ, ਪਰ ਇਹ ਤੇ ਜਿਹੜਾ ਮੁੱਢਲਾ ਅਧਿਕਾਰ ਆ, ਜਿਹੜੇ ਮੁੱਢਲੇ ਅਸਾਸੇ ਆ ਇਹਦੇ, ਉਹ ਪੰਜਾਬ ਦੇ ਕੋਲੇ ਆ, ਪੰਜਾਬ ਸਰਕਾਰ ਦੇ ਕੋਲੇ ਆ। ਸਟੇਟ ਯੂਨੀਵਰਸਿਟੀ ਇਸ ਲਈ ਵੀ ਹੈ ਕਿਉਂਕਿ ਪੰਜਾਬ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ 180 ਤੋਂ ਜ਼ਿਆਦਾ ਕਾਲਜ ਇਹਦੇ ਨਾਲ ਸੰਬੰਧਿਤ ਆ। ਇਹਦੇ ਖੇਤਰੀ ਕੈਂਪਸ ਪੰਜਾਬ ਦੇ ਵਿੱਚ ਆ। ਸੂਬਾਈ ਯੂਨੀਵਰਸਿਟੀਆਂ ਦਾ ਜਿਹੜਾ ਨਿਸ਼ਚਿਤ ਅਧਿਕਾਰ ਖੇਤਰ ਹੁੰਦਾ, ਪੰਜਾਬ ਯੂਨੀਵਰਸਿਟੀ ਦਾ ਵੀ ਹੈ। ਕੇਂਦਰੀ ਯੂਨੀਵਰਸਿਟੀਆਂ ਪ੍ਰਮੁੱਖ ਤੌਰ ਤੇ ਆਪਣੇ ਕੈਂਪਸਾਂ ਦੇ ਵਿੱਚ ਕੰਮ ਕਰਨ ਵਾਲੇ ਅਦਾਰਿਆਂ ਵਜੋਂ ਕੰਮ ਕਰਦੀਆਂ। ਪੰਜਾਬ ਯੂਨੀਵਰਸਿਟੀ ਇੱਕ ਅਜਿਹੀ ਯੂਨੀਵਰਸਿਟੀ ਹੈ ਜਿਸ ਦੇ ਵਿੱਚ ਸਿੰਡੀਕੇਟ ਤੇ ਸੈਨੇਟ ਜਮਹੂਰੀ ਤਰੀਕੇ ਨਾਲ ਚੁਣੀਆਂ ਜਾਂਦੀਆਂ। ਜਮਹੂਰੀ ਸੰਸਥਾਵਾਂ ਦੇ ਵਿੱਚ ਵੀ ਕਿੰਨੇ ਵੀ ਨੁਕਸ ਕਿਉਂ ਨਾ ਹੋਣ, ਉਹਨਾਂ ਦੇ ਵਿੱਚ ਜਮਹੂਰੀਅਤ ਦੇ ਪਣਪਣ ਅਤੇ ਵਿਕਸਣ ਦੀ ਸੰਭਾਵਨਾ ਜਿਹੜੀ ਆ ਉਹ ਬਣੀ ਰਹਿੰਦੀ ਆ। ਕੇਂਦਰੀ ਯੂਨੀਵਰਸਿਟੀ ਬਣਨ ਦੇ ਨਾਲ ਇਸ ਜਮਹੂਰੀ ਕਿਰਦਾਰ ਦਾ ਭੰਗ ਹੋਣਾ ਲਾਜ਼ਮੀ ਆ। ਇੱਕ ਬੋਰਡ ਆਫ ਗਵਰਨਰਸ ਬਣਾ ਦਿੱਤਾ ਜਾਊਗਾ। ਯੂਨੀਵਰਸਿਟੀ ਦਾ ਜਮਹੂਰੀ ਕਿਰਦਾਰ ਆ ਜਿਹੜਾ ਉਹ ਖੇਰੂ ਹੋ ਜਾਊਗਾ, ਤੇ ਯੂਨੀਵਰਸਿਟੀ ਦਾ ਪੰਜਾਬ ਤੇ ਪੰਜਾਬ ਦੇ ਲੋਕਾਂ ਨਾਲ ਰਿਸ਼ਤਾ ਵੀ ਜਿਹੜਾ ਉਹ ਖੇਰੂ ਹੋ ਜਾਊਗਾ। ਇਹ ਹੈ ਉਹ ਜਿਹੜੇ ਸਾਡੇ ਮਨਾਂ ਦੇ ਵਿੱਚ ਧੜਕੂ ਨੇ। ਸਿਰਫ ਚੰਦ ਪ੍ਰੋਫੈਸਰਾਂ ਦੀ ਮੰਗ ਦੇ ਨਾਲ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਇਆ ਨਹੀਂ ਜਾਣਾ ਚਾਹੀਦਾ। ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਆ, ਯੂਨੀਵਰਸਿਟੀ ਪੰਜਾਬ ਦੀ ਪਛਾਣ ਆ। ਬੇਸ਼ੱਕ ਅਕਾਲੀ ਭਾਜਪਾ ਸਰਕਾਰਾਂ ਨੇ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਇਤਰਾਜ਼ ਵਾਪਸ ਲੈਣਾ ਪਿਆ। ਈਵਨ ਕਿ ਇਸ ਤੱਕ ਕਿ ਹਾਈ ਕੋਰਟ ਨੇ ਕਿਹਾ ਕਿ ਸਿਰਫ ਫੰਡਾਂ ਦੇ ਹਵਾਲੇ ਨਾ ਹੋਣ ਕਰਕੇ ਕਿਸੇ ਯੂਨੀਵਰਸਿਟੀ ਨੂੰ ਕੇਂਦਰ ਦੇ ਹਵਾਲੇ ਕਰਨਾ ਜਾਇਜ਼ ਨਹੀਂ ਹੈ। ਸਾਡੇ ਦੇਸ਼ ਦੇ ਵਿੱਚ ਇੱਕ ਖਾਸ ਏਜੰਡੇ ਦੇ ਤਹਿਤ ਸਿੱਖਿਆ ਦਾ ਭਗਵਾਂਕਰਨ ਕੀਤਾ ਜਾ ਰਿਹਾ, ਪਰ ਸਾਡੇ ਜਿਹੜੇ ਆ ਸਿਆਸਤਦਾਨ ਨੇ ਪੰਜਾਬ ਦੇ, ਜਿਹੜੇ ਖਾਂਦੇ ਵੀ ਪੰਜਾਬ ਦੇ, ਇਹਨਾਂ ਦਾ ਟੈਕਸ ਵੀ ਪੰਜਾਬ ਭਰਦਾ ਵਾ, ਇਹਨਾਂ ਨੇ ਕਦੇ ਜ਼ੁਬਾਨ ਨਹੀਂ ਖੋਲ੍ਹੀ, ਕਦੇ ਵੇਲ ਕੱਢ ਕੇ, ਕਦੇ ਸਮਾਂ ਕੱਢ ਕੇ ਇਹਨਾਂ ਦੀਆਂ ਗਤੀਵਿਧੀਆਂ ਸਰਗਰਮੀਆਂ ਤੇ ਵੀ ਝਾਤ ਮਾਰ ਲਿਆ ਕਰੋ। ਨਿਰਾਪੁਰਾ ਇਹ ਨਹੀਂਗਾ ਕਿ ਫਲਾਣੇ ਨੇ, ਸੁਖਬੀਰ ਨੇ ਫਲਾਣੇ ਨੂੰ ਕੀ ਕਿਹਾ, ਖਹਿਰੇ ਨੂੰ ਕੀ ਕਿਹਾ। ਇਹ ਤੁਹਾਡਾ ਫਿਕਰ ਥੋੜੋ ਆ ਕਿ ਕੌਣ ਕੀ ਸਟੇਟਮੈਂਟ ਦੇ ਰਿਹਾ ਵਾ। ਇਹ ਤਾਂ ਚਾਹੁੰਦੇ ਆ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਘਿਰੇ ਰਹੋ। ਸੋ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹੱਥੋਂ ਨਿਕਲ ਚੱਲੀ ਆ। ਪੰਜਾਬੀਆਂ ਨੂੰ, ਸਮੂਹ ਪੰਜਾਬੀਆਂ ਨੂੰ ਤਹੱਈਆ ਕਰਨਾ ਚਾਹੀਦਾ, ਹੱਲਾ ਕਰਨਾ ਚਾਹੀਦਾ ਕਿ ਇਹ ਪੰਜਾਬ ਕੋਲੇ ਬਣੀ ਰਹੇ। ਜਿਹੜੇ ਭਾਜਪਾਈਆਂ ਨੂੰ ਪੰਜਾਬ ਦਾ ਜ਼ਿਆਦਾ ਪ੍ਰੇਮ ਆਉਂਦਾ, ਉਹਨਾਂ ਨੂੰ ਵੀ ਆਵਾਜ਼ ਜਿਹੜੀ ਆ ਬੁਲੰਦ ਕਰਨੀ ਚਾਹੀਦੀ ਆ। ਪਰ ਹੁਣ ਟਕਸਾਲੀ ਭਾਜਪਾਈ ਦਾ ਤੁਹਾਨੂੰ ਪਤਾ ਹੈ, ਨਵੇਂ ਜਿਹੜੇ ਸਾਬਕਾ ਮਿਨਿਸਟਰ ਕਾਂਗਰਸ ਦੇ ਜਿਹੜੇ ਆ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ। ਹੁਣ ਤਾਂ ਟਕਸਾਲੀ ਭਾਜਪਾਈ ਵੀ ਖੁੱਡੇ ਲੈਣੇ ਆ। ਖੈਰ, ਸਾਡਾ ਮਸਲਾ ਟਕਸਾਲੀ ਭਾਜਪਾ ਨਹੀਂ ਹੈ, ਸਾਡਾ ਮਸਲਾ ਪੰਜਾਬ ਯੂਨੀਵਰਸਿਟੀ ਦਾ ਵਾ। ਬਹੁਤ ਸਾਰੇ ਲੋਕ ਬੋਲ ਰਹੇ ਨੇ, ਉਹਨਾਂ ਦੇ ਨਾਲ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਕਿ ਇਹ ਯੂਨੀਵਰਸਿਟੀ ਸਾਡੀ ਆ। ਜਿਹੜੇ ਲੋਕਾਂ ਨੂੰ, ਖਾਸ ਕਰਕੇ RSS ਦੇ ਜੁੜੇ ਲੋਕਾਂ ਨੂੰ ਇਹ ਲੱਗਦਾ ਕਿ ਇਹ ਯੂਨੀਵਰਸਿਟੀ ਕੇਂਦਰੀ ਬਣ ਜਾਵੇ, ਉਹ ਸਰਦਾਰ ਪਟੇਲ ਦਾ ਭਾਸ਼ਣ ਕੱਢ ਕੇ ਜ਼ਰੂਰ ਸੁਣਨ ਗੂਗਲ ਤੋਂ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ।